ਨਿਖਿਲ ਗੁਪਤਾ ਅਮਰੀਕਾ ਦੀ ਸੋਇਲ ਤੇ ਨਹੀਂ ਸੀ, ਲੇਕਿਨ ਉੱਥੋਂ ਚੈੱਕ ਰਿਪਬਲਿਕ 'ਚ ਬੈਠਾ ਉਹ ਕਰ ਰਿਹਾ ਸੀ। ਹੁਣ ਇੰਨੀ ਡੀਟੇਲ ਇਨਫੋਰਮੇਸ਼ਨ ਜਿਹੜੀ ਕਿ ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਨੂੰ ਦਿੱਤੀ, ਇਹਦੇ ਬਾਵਜੂਦ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। कनाडा दियाँ RCMP, CSIS और जस्टिस होक कमीशन रिपोर्ट के इंडियन इंटैलीजेंस एजेंसियां ना सिर्फ कनाडा दियाँ फैडरल इलैक्शनां दे विच उन्हां दी इंटरफेरेंस है, बल्कि पार्टी लीडर दी चोण दे विच भी जिहड़ा है वो उन्हां दी इंटरफेरेंस है। अज तक भी गोली कांड चल रहे ने, फरौतियां चल रही हैं। ब्रिटिश कोलंबिया और सरी दी मेयर ने स्टेट ऑफ एमरजेंसी डिक्लेयर करवाई है। India Canada agree to establish liaison officers for better information flow and security। ਵੀ ਜਿਹੜੇ ਬਚੇ ਹੋਏ ਨੇ ਮਾੜੇ ਮੋਟੇ ਆਲਰੇਡੀ ਤਾਂ ਉਹ ਇੰਡੀਅਨ ਏਜੰਸੀਆਂ ਇਹਨਾਂ ਦੇ ਕੌਂਸੂਲੇਟ ਔਰ ਹਾਈ ਕਮਿਸ਼ਨ ਆਪਣੇ ਸਾਧਨਾਂ ਰਾਹੀਂ ਜਿਹੜੇ ਖਾਲਿਸਤਾਨੀ ਜਾਂ ਸਿੱਖ ਐਕਟਿਵਿਸਟ ਨੇ ਉਹਨਾਂ ਦੀ ਜਾਣਕਾਰੀ ਲੈ ਰਹੇ ਸੀ, ਹੁਣ ਕੈਨੇਡੀਅਨ ਏਜੰਸੀਆਂ ਉਹਨਾਂ ਨੂੰ ਦੇਣਗੀਆਂ। ਕੈਨੇਡਾ ਨੇ ਟੋਟਲ ਸਰੈਂਡਰ ਹੀ ਨਹੀਂ ਕੀਤਾ, ਉਹਨਾਂ ਨੇ ਕੈਨੇਡੀਅਨ ਸਿਟੀਜ਼ਨਸ ਦਾ, ਕੈਨੇਡਾ ਦੇ ਸਿੱਖ ਸਿਟੀਜ਼ਨਸ ਦੇ ਖੂਨ ਦਾ ਸੌਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं निखिल गुप्ता केस के हवाले नाल कि US जस्टिस डिपार्टमेंट वालों भारतीय खुफिया एजेंसियां के एजेंट निखिल गुप्ता के खिलाफ दोष आयद किए गए हैं। इस संबंधी निखिल गुप्ता के खिलाफ कल स्पैशल कोर्ट हीयरिंग यानी कि 13 फरवरी को न्यूयॉर्क कोर्ट हाउस में होने जा रही है। पर दूसरे पासे असीं देखते हैं कि भारतीय सिपाही मास्टर अजीत डोवाल वालों कैनेडा का 2 रोज़ा दौरा जिहड़ा कीता जा रहा है और सिखां खिलाफ ट्रांसनैशनल रिप्रैशन लई जिम्मेवार अजीत डोवाल नूं कैनेडा वालों पाई गई गलबकड़ी जिहड़ी है दसदी है कि कैनेडा ने भारत नाल सिखां दे डुੱਲੇ खून का सौदा कर लिया। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुणन लई लिखण लई तुहाडा सब दा बहुत बहुत धन्नवाद जी। डॉक्टर साहब की विचार है? देखो ਸਾਡੇ ਤੋਂ ਬਹੁਤ ਸਾਰੇ ਸਾਡੇ ਵਿਊਅਰਸ ਦੇ ਸਵਾਲ ਵੀ ਰਹੇ ਨੇ ਕਿਉਂਕਿ ਨਿਖਿਲ ਗੁਪਤਾ ਕੇਸ ਨੂੰ ਲੈ ਕੇ ਕਿ ਉਹਦਾ ਟਰਾਇਲ ਕਦੋਂ ਸ਼ੁਰੂ ਹੋਣਾ ਕਿਵੇਂ, ਔਰ ਜਿਵੇਂ ਦਸੰਬਰ ਦੇ ਵਿੱਚ ਇਹ ਅਗੇਨ ਆਇਆ ਕਿ ਜਿੰਨੇ ਕੁ ਵੀ ਡਿਲੇ ਟੈਕਟਿਕ ਸੀ ਨਿਖਿਲ ਗੁਪਤਾ ਨੇ ਉਹ ਸਾਰੇ ਇਸਤੇਮਾਲ ਕੀਤੇ। ਕਦੇ ਆਪਣੇ ਵਕੀਲਾਂ ਤੇ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ, ਕਦੇ ਵਕੀਲਾਂ ਨੇ ਕੋਈ ਗੱਲ ਇੱਧਰਲੀ ਉੱਧਰਲੀ ਕੀਤੀ, ਕਦੇ ਇਹ ਸਬੂਤ ਮੰਗ ਲਿਆ, ਉਹ ਮੰਗ ਲਿਆ। ਔਰ ਜਿਵੇਂ ਲਾਸਟ ਦਸੰਬਰ ਦੇ ਵਿੱਚ ਇਹ ਆਈਡੀਆ ਸੀ ਕਿ ਮਾਰਚ ਮਿਡਲ ਦੇ ਵਿੱਚ ਜਿਹੜੀ ਹੈ ਇਹ ਟਰਾਇਲ ਸ਼ੁਰੂ ਹੋਏਗਾ, ਲੇਕਿਨ ਇਨ ਦਾ ਐਂਡ ਜੋ ਵੀ ਉਹਨਾਂ ਦੇ ਵਕੀਲਾਂ ਨੇ ਜਾਂ ਜੋ ਡਿਜ਼ਾਇਰਡ ਡਾਕੂਮੈਂਟ ਐਕਸਚੇਂਜ ਹੋਏ ਜਾਂ ਜੱਜ ਨੇ ਇਸ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਕੱਲ੍ਹ ਸੱਦ ਲਿਆ। ਕੱਲ੍ਹ ਯਾਨੀ ਕਿ 13 ਫਰਵਰੀ ਨੂੰ 9:30 ਵਜੇ ਸਵੇਰੇ ਯੂਨਾਈਟਿਡ ਸਟੇਟਸ ਕੋਰਟ ਹਾਊਸ ਨਿਊਯਾਰਕ ਦੇ ਵਿੱਚ, ਜਿਹੜਾ ਕਿ 500 ਪਰਲ ਸਟਰੀਟ ਦੇ ਉੱਤੇ ਹੈ, 500 ਪਰਲ ਸਟਰੀਟ ਇਹ ਉਹਦਾ ਐਡਰੈਸ ਹੈ। ਇਸ ਦੇ ਵਿੱਚ ਇਸ ਬਾਰੇ ਜਿਹੜਾ ਹੈ ਉਹ ਜਸਟਿਸ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਕਿ ਵੀ ਜਿਹੜੇ ਉਹਦੇ ਖਿਲਾਫ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਜਾਣਗੇ ਨਿਖਿਲ ਗੁਪਤੇ ਦੇ ਖਿਲਾਫ, ਕਿਉਂਕਿ ਮੇਨ ਜਿਹੜਾ ਨਿਖਿਲ ਗੁਪਤੇ ਦਾ ਦੇ ਖਿਲਾਫ ਕੇਸ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਉਸ ਦੇ ਥੱਲੇ ਹੈ। ਲੇਕਿਨ ਜਿਉਂ-ਜਿਉਂ ਇਹ ਸਾਰੇ ਇਨੀਸ਼ੀਅਲ ਜਦੋਂ ਕਿ ਚੈੱਕ ਰਿਪਬਲਿਕ ਤੋਂ ਐਕਸਟਰਾ ਰਾਈਟ ਕਰਕੇ ਇਹਨੂੰ ਲਿਆਂਦਾ ਗਿਆ, ਹਾਲਾਂ ਇਹ ਤੋਤਾ ਬੋਲਣ ਲੱਗਾ ਕਿ ਨਹੀਂ ਲੱਗਾ ਇਹ ਤਾਂ ਹੁਣ ਬਾਅਦ 'ਚ ਪਤਾ ਲੱਗੇਗਾ ਵੀ ਕੀ ਉਹਨੇ ਕਿਹਾ ਜਾਂ ਕੀ ਨਹੀਂ ਕਿਹਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇਅਰ ਇਜ਼ ਮਚ ਮੋਰ ਦੈਨ ਵਟ ਮੀਟਸ ਦਾ ਆਈ, ਕਿ ਵੀ ਹੋਰ ਵੀ ਬਹੁਤ ਕੁਛ ਐਸਾ ਪਿੱਛੇ ਹੈ। ਔਰ ਜ਼ਾਹਰ ਹੈ ਕਿ ਅਮਰੀਕਨ ਏਜੰਸੀਆਂ ਜਿਹੜੀਆਂ ਨੇ ਜਦੋਂ ਕਿਸੇ ਪਲਾਟ ਨੂੰ ਦੇਖਦੀਆਂ ਨੇ ਕਈ ਵਾਰ ਜ਼ਿਆਦਾ ਵਕਤ ਇਸ ਲਈ ਵੀ ਲੈਂਦੇ ਨੇ ਕਿ ਵੀ ਉਹ
ਆਪਣਾ ਜਿਹੜਾ ਉਹ ਸਾਰੇ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਨਾ ਚਾਹੁੰਦੇ ਨੇ। ਵਿਕਾਸ ਯਾਦਵ ਦਾ ਨਾਂ ਵੀ ਉਸ ਦੇ ਵਿੱਚ ਆਇਆ ਕਿ ਰਾਹ ਦਾ IPS ਆਫੀਸਰ ਹਰਿਆਣਾ ਰੈਂਕ ਦਾ, ਔਰ ਉਹਦਾ ਕੀ ਰੋਲ ਸੀ। ਜ਼ਾਹਰ ਹੈ ਰੋਲ ਤਾਂ ਸਿੱਧਾ ਜਾ ਕੇ ਅਜੀਤ ਡੋਵਾਲ ਦੇ ਨਾਲ ਹੀ ਵੱਜਦਾ ਹੈ, ਔਰ ਇਹ ਦੇਖਿਆ ਜਾਏਗਾ ਕਿ ਵੀ ਇਸ ਟਰਾਇਲ ਦੇ ਦੌਰਾਨ ਹੋਰ ਕੀ ਹਕੀਕਤ ਸਾਹਮਣੇ ਆਉਂਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਚੱਲਦਿਆਂ ਅਮਰੀਕਾ ਨੇ ਜਾਂ ਅਮਰੀਕਨ ਏਜੰਸੀਆਂ, ਔਰ ਇਹ ਅਮਰੀਕਾ ਦੀ ਖੂਬਸੂਰਤੀ ਵੀ ਹੈ, ਪੋਲੀਟੀਕਲੀ ਵਾਈਟ ਹਾਊਸ ਦੀ ਨੀਤੀ ਜਾਂ ਸਟੇਟ ਡਿਪਾਰਟਮੈਂਟ ਦੀ ਨੀਤੀ ਉਹ ਵਕਤ ਦੇ ਨਾਲ ਜੁੜੀ ਹੁੰਦੀ ਹੈ ਵੀ ਉਹਨਾਂ ਨੇ ਕੇਸ ਨੂੰ ਜਿਹੜਾ ਹੈ ਉਹ ਵਡਿਆਣਾ ਹੈ ਕਿਸ ਮੁਲਕ ਨਾਲ ਕੀ। ਪਰ ਜਿਹੜੇ ਅਮਰੀਕਾ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹ ਆਪਣੇ ਕੰਮੇ ਲੱਗੀਆਂ ਹੁੰਦੀਆਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਵਾਈਟ ਹਾਊਸ ਚੇਂਜ ਆਫ ਗਾਰਡ ਕੀ ਹੈ ਜਾਂ ਦੂਜਾ, ਨਾ ਹੀ ਜੁਡੀਸ਼ੀਅਲ ਪ੍ਰੋਸੈਸ ਨੂੰ ਪ੍ਰਭਾਵਿਤ ਹੋਣ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ FBI ਦਾ ਹੈੱਡ ਹੋਏ ਜਾਂ ਦੂਸਰੀਆਂ ਏਜੰਸੀਆਂ ਜਿਹੜੀਆਂ 17-18 ਦੇ ਕਰੀਬ ਅਮਰੀਕਨ ਖੁਫੀਆ ਏਜੰਸੀਜ਼ ਨੇ, ਉਹਨਾਂ ਨੂੰ ਅਮਰੀਕਨ ਪ੍ਰੈਜ਼ੀਡੈਂਟ ਹੀ ਨੋਮੀਨੇਟ ਕਰਦਾ ਹੈ। ਪਰ ਵੰਸ ਜਿਹੜੀ ਹੈ ਲਾਅ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ, ਉਦੋਂ ਫਿਰ ਕੋਈ ਜਿਹੜੀ ਹੈ ਇਸ ਕਿਸਮ ਦੀ ਇੰਟਰਫੀਅਰੈਂਸ ਜਿਹੜੀ ਹੈ ਉਹ ਨਹੀਂ ਬਰਦਾਸ਼ਤ ਕੀਤੀ ਜਾਂਦੀ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅਮਰੀਕਨ ਸਿਸਟਮ ਨੇ ਇਸ ਸਾਰੇ ਦੀ ਤਹਿ ਤੱਕ ਜਾ ਕੇ ਫਾਈਨਲੀ ਇਸ ਟਰਾਇਲ ਦੀ ਆਰੰਭਤਾ ਕੀਤੀ ਹੈ। ਅਸੀਂ ਵੀ ਕੱਲ੍ਹ ਜਿਹੜਾ ਉਹ ਕੋਰਟ ਰੂਮ 'ਚ ਜਾਵਾਂਗੇ, ਔਰ ਜੇ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਮੈਂਸ਼ਨ ਕਰਾਂਗੇ ਕਿ ਜੋ ਵੀ ਕੱਲ੍ਹ ਦੀ ਕਾਰਵਾਈ ਸਾਹਮਣੇ ਹੋਈ। ਹੁਣ ਕੰਟਰਾਸਟ ਹੈ ਅਮਰੀਕਾ 'ਚ ਤਾਂ ਇਹਨਾਂ ਦੀ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ, ਬੇਸ਼ੱਕ ਜਿਹੜੇ ਹਕੀਕਤ ਬਾਅਦ ਦੇ ਵਿੱਚ ਸਾਹਮਣੇ ਆਈ ਕਿ ਐਕਚੁਅਲੀ ਬ੍ਰਿਟਨ ਦੀ ਆਪਣੀ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀ ਇੱਕ ਗੁਫ਼ਤਗੂ ਜਿਹੜੀ ਕਿ ਭਾਰਤੀ ਜਿਹੜੇ ਸਪਾਈਸ ਦੇ ਵਿਚਕਾਰ ਚੱਲ ਰਹੀ ਸੀ, ਉਸ ਨੂੰ ਉਹਨਾਂ ਨੇ ਇੰਟਰਸੈਪਟ ਕੀਤਾ, ਉਹਨਾਂ ਤੱਕ ਪਹੁੰਚੀ, ਔਰ ਉਹਨਾਂ ਨੇ ਉਹਨਾਂ ਦੇ ਜਿਹੜੇ ਚੀਫ ਆਫੀਸਰ ਨੇ ਇੰਟੈਲੀਜੈਂਸ ਦੇ ਉਹ ਇਨ ਪਰਸਨ ਆਏ ਕੈਨੇਡਾ, ਔਰ ਕੈਨੇਡੀਅਨ RCMP ਉਹਨਾਂ ਦੇ ਸੀਸਸ ਦੇ ਚੀਦਾ ਚੁਣਵੇਂ, ਨਾਟ ਟੂ ਐਵਰੀਵਨ ਤਾਂ ਕਿ ਲੀਕ ਨਾ ਹੋਏ, ਉਹਨਾਂ ਨੂੰ ਇਹ ਦੱਸਿਆ ਕਿ ਭਾਈ ਅਵਤਾਰ ਸਿੰਘ ਖੰਡਾ, ਗੁਰਪਤਵੰਤ ਸਿੰਘ ਪੰਨੂ ਔਰ ਹਰਦੀਪ ਸਿੰਘ ਨਿੱਜਰ ਇਹ ਏਜੰਸੀਆਂ ਦੇ ਇੰਡੀਆ ਦੀ ਹਿੱਟ ਲਿਸਟ ਤੇ ਨੇ। ਹੁਣ ਉਦੋਂ ਤੱਕ ਜਦੋਂ ਤੱਕ ਇਹ ਦੱਸਿਆ, ਜਿਹੜੀਆਂ ਦੱਸਣ ਆਈਆਂ ਉਹਨਾਂ ਨੇ ਅਵਤਾਰ ਸਿੰਘ ਖੰਡੇ ਨੂੰ ਕਿਉਂ ਨਹੀਂ ਪ੍ਰੋਟੈਕਟ ਕੀਤਾ, ਇਹ ਜਦੋਂ UK ਦੀ ਆਪਣੀ ਜਿਹੜੀ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਕੋਈ ਖੁੱਲ੍ਹੇਗੀ ਫਿਰ ਸਾਹਮਣੇ ਆਏਗਾ ਵੀ ਉਹਨਾਂ ਦੇ ਕੌਣ ਕੰਪਲਿਸਿਟ ਸੀ ਉਹ ਸਾਰੇ ਦੇ ਵਿੱਚ। ਪਰ ਦੂਸਰਾ ਪੱਖ ਕੈਨੇਡਾ ਦਾ ਇਹ ਆਉਂਦਾ ਕਿ ਜਦੋਂ ਕੈਨੇਡੀਅਨ ਏਜੰਸੀਆਂ ਨੂੰ ਆ ਕੇ ਬਰੀਫ ਕੀਤਾ ਉਹਨਾਂ ਨੇ, ਉਦੋਂ ਹਰਦੀਪ ਸਿੰਘ ਨਿੱਜਰ ਠੀਕ ਠਾਕ ਸਨ ਜੀ। ਫਿਰ ਕੈਨੇਡੀਅਨ ਏਜੰਸੀਆਂ ਨੇ ਕਿਉਂ ਨਹੀਂ ਪ੍ਰੋਟੈਕਟ ਕੀਤਾ ਹਰਦੀਪ ਸਿੰਘ ਨਿੱਜਰ ਨੂੰ, ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਇਹ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ ਹੈ ਉਹ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਦਿੱਤੀ। ਹਾਂ, ਅਮਰੀਕਾ ਨੇ ਇਸ ਨੂੰ ਫੋਲੋ ਕੀਤਾ ਨਤੀਜੇ ਦੇ ਤੌਰ ਤੇ, ਐਨ ਜਦੋਂ ਕਿ ਹੁਣ ਇਹ ਸਾਰਾ ਕੁਝ ਜੂਨ ਮਹੀਨੇ 'ਚ ਹੋ ਰਿਹਾ 2023 ਨੂੰ, 15 ਜੂਨ 2023 ਨੂੰ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ, ਜਿਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ, ਉਹਦਾ ਮਰਡਰ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਮਰਡਰ ਕੀਤਾ ਗਿਆ, ਉਹਨਾਂ ਦੀ ਸ਼ਹਾਦਤ ਹੋਈ। ਔਰ ਆਉਣ ਵਾਲੇ ਦਿਨਾਂ 'ਚ ਇਹ ਉਹ ਦਿਨ ਸੀ ਜਦੋਂ ਕਿ ਆਲਰੇਡੀ ਮੋਦੀ ਅਮਰੀਕਾ ਦੀ ਸੋਇਲ ਤੇ ਆ ਗਿਆ ਸੀ, ਔਰ ਇੱਥੋਂ ਤੱਕ ਜਿਹੜੀ ਨਿਖਿਲ ਗੁਪਤਾ ਔਰ ਉਹਨਾਂ ਦਾ ਜਿਹੜਾ ਹੈਂਡਲਰ ਹੈ ਉਹਦੇ 'ਚ, ਔਰ ਜਿਹੜਾ ਅਮਰੀਕਾ 'ਚ ਅੰਡਰ ਕਵਰ ਹੈ FBI ਦਾ, ਜਿਹਦੇ ਨਾਲ ਨਿਖਿਲ ਗੁਪਤਾ ਇਹ ਸਮਝ ਰਿਹਾ ਹੈ ਕਿ ਜਿਹੜੀ $1 ਲੱਖ ਦੀ ਡੀਲ ਹੋਈ ਹੈ ਉਹਦੇ 'ਚ ਇੰਨੇ ਹਜ਼ਾਰ ਐਡਵਾਂਸ ਦੇ ਦਿੱਤੇ ਨੇ, ਉਹ ਗੁਫ਼ਤਗੂ ਕਰ ਰਿਹਾ। ਉਹਨਾਂ ਨੇ ਕਿਹਾ ਜੀ ਮੋਦੀ ਇੱਥੇ ਰੌਲਾ ਪਿਆ, ਉਹ ਕਹਿੰਦੇ ਨੇ ਗੋ ਹੈਡ। ਫਿਰ ਉਹਨੂੰ ਕਿਹਾ ਜਾਂਦਾ ਹੈ ਕਿ ਵੀ ਆਹ ਪੰਨੂ ਦਾ ਆਫਿਸ ਹੈ, ਇਹ ਵੀ ਹੋ ਸਕਦਾ ਵੀ ਉਹਨੂੰ ਉਹਦੇ ਕਲਾਇੰਟ ਵੀ ਬੈਠੇ, ਉਹਨਾਂ ਨੇ ਕਿਹਾ ਵੀ ਡੂ ਅਵੇ ਵਿਦ ਐਵਰੀਬਡੀ। ਇਹ ਇੰਸਟਰਕਸ਼ਨ ਮਿਲ ਰਹੀਆਂ ਇਹ ਉਸ ਜੂਨ ਦੇ ਮਹੀਨੇ 'ਚ ਹੀ, ਜਦੋਂ ਮੋਦੀ ਜਿਹੜਾ ਹੈ ਉਹ ਵਾਈਟ ਹਾਊਸ ਦੇ ਵਿੱਚ ਜਿਹੜਾ ਉਹ ਇਹਦੇ ਨਾਲ ਲੰਚੀਅਨ ਮੀਟਿੰਗ ਕਰ ਰਿਹਾ ਬਾਈਡਨ ਦੇ ਨਾਲ, ਔਰ ਜਿਵੇਂ ਅਸੀਂ ਵੀ ਮੈਂਸ਼ਨ ਕੀਤਾ ਔਰ ਅਮਰੀਕਨ ਖੁਫੀਆ ਏਜੰਸੀਆਂ ਦੇ ਨਾਲ ਵੀ ਜਿਹੜਾ ਉਹਨਾਂ ਦੇ FBI ਦੇ ਨਾਲ ਡਿਸਕਸ਼ਨ ਹੋਈ, ਕਿਉਂਕਿ 22 ਜੂਨ ਨੂੰ ਜਿਹੜਾ ਉਹ ਮੋਦੀ ਔਰ ਬਾਈਡਨ ਦੀ ਮੀਟਿੰਗ ਹੋ ਰਹੀ ਹੈ। ਔਰ ਅਸੀਂ TV84 ਦੀ ਟੀਮ ਅਸੀਂ ਉਹਨੂੰ ਕਵਰ ਕਰਕੇ, ਔਰ ਉਹਦੇ 'ਚ ਮੈਂ ਐਡਰੈਸ ਵੀ ਵਾਈਟ ਹਾਊਸ ਦੇ ਬਾਹਰ ਰੈਲੀ ਨੂੰ ਕੀਤਾ। ਵਾਪਸ ਅਸੀਂ ਆ ਰਹੇ ਹਾਂ ਅਤੇ ਰਾਹ 'ਚ FBI ਦੀ ਕਾਲ ਆਉਂਦੀ ਆ, ਔਰ ਬਾਅਦ 'ਚ ਉਹਨਾਂ ਨਾਲ 1-to-1 ਮੀਟਿੰਗ ਵੀ ਹੁੰਦੀ ਆ। ਉਹ ਕਹਿੰਦੇ ਨੇ ਜੀ ਤੁਸੀਂ
ਜਿਹੜਾ ਉਹ ਬਿਲਕੁਲ ਜਿਹੜਾ ਜਾਨ ਨੂੰ ਖਤਰਾ ਹੈ। ਔਰ ਇਸ ਕਿਸਮ ਦੀਆਂ ਕਾਲਾਂ ਉਸੇ ਹੀ 22-23 ਜੂਨ ਵਾਲੇ ਦਿਨ ਘੱਟੋ ਘੱਟ 6 ਹੋਰ ਜਿਹੜੇ ਪ੍ਰੋਮੀਨੈਂਟ ਐਕਟਿਵਿਸਟ ਨੇ ਖਾਲਿਸਤਾਨੀ ਉਹਨਾਂ ਨੂੰ ਜਾਂਦੀਆਂ ਨੇ। ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਦੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਦੇ ਆਧਾਰਿਤ ਉਹਨਾਂ ਨੇ, ਔਰ ਉਧਰ 26-27 ਜੂਨ ਨੂੰ ਜਿਹੜਾ ਉਹਨੂੰ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਰੋਕ ਲਿਆ ਜਾਂਦਾ। ਹਾਲਾਂਕਿ ਉਹਦੀ ਇੰਡਾਇਕਟਮੈਂਟ ਦੇ ਵਿੱਚ ਜਾਂ ਜਿਹੜਾ ਪਹਿਲਾਂ ਨਵੰਬਰ 'ਚ ਜਾ ਕੇ ਪਤਾ ਲੱਗਦਾ ਹੈ ਕਿ ਭਾਈ ਜੂਨ ਦੇ ਅਖੀਰਲੇ ਦਿਨਾਂ 'ਚ ਹੀ ਚੈੱਕ, ਹਾਲਾਂਕਿ ਨਿਖਿਲ ਗੁਪਤਾ ਅਮਰੀਕਾ ਦੀ ਸੋਇਲ ਤੇ ਨਹੀਂ ਸੀ, ਲੇਕਿਨ ਉੱਥੋਂ ਚੈੱਕ ਰਿਪਬਲਿਕ 'ਚ ਬੈਠਾ ਉਹ ਕਰ ਰਿਹਾ ਸੀ। ਹੁਣ ਇੰਨੀ ਡੀਟੇਲ ਇਨਫੋਰਮੇਸ਼ਨ ਜਿਹੜੀ ਕਿ ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਨੂੰ ਦਿੱਤੀ, ਇਹਦੇ ਬਾਵਜੂਦ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਬਿਲਕੁਲ ਇਹਦੇ ਬਾਵਜੂਦ ਕਿ ਲਗਾਤਾਰਤਾ ਨਾਲ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਕੈਨੇਡਾ ਦੀਆਂ RCMP, ਸੀਸਸ ਔਰ ਜਸਟਿਸ ਹੋਕ ਕਮਿਸ਼ਨ ਰਿਪੋਰਟ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨਾ ਸਿਰਫ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਇੰਟਰਫੀਅਰੈਂਸ ਹੈ, ਬਲਕਿ ਪਾਰਟੀ ਲੀਡਰ ਦੀ ਚੋਣ ਦੇ ਵਿੱਚ ਵੀ ਜਿਹੜਾ ਹੈ ਉਹ ਉਹਨਾਂ ਦੀ ਇੰਟਰਫੀਅਰੈਂਸ ਹੈ। ਫਿਰ ਹੋਰ ਥਾਵਾਂ ਦੇ ਅੱਜ ਤੱਕ ਵੀ ਗੋਲੀ ਕਾਂਡ ਚੱਲ ਰਹੇ ਨੇ, ਫਰੌਤੀਆਂ ਚੱਲ ਰਹੀਆਂ। ਬ੍ਰਿਟਿਸ਼ ਕੋਲੰਬੀਆ ਔਰ ਸਰੀ ਦੀ ਮੇਅਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਵਾਈ ਹੈ। ਦੂਜਾ ਹੁਣ ਇਸ ਸਭ ਦੇ ਚਲਦਿਆਂ ਵੀ ਜੇ ਕੈਨੇਡਾ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਮਾਰਕ ਕਾਰਨੀ ਉਹ ਭਾਰਤ ਦੇ ਨਾਲ ਜੱਫੀਆਂ ਪਾਉਂਦਾ ਹੈ, ਉਹਦੇ ਨਾਲ ਟ੍ਰੇਡ ਮਿਸ਼ਨ ਦੀ ਗੱਲ ਕਰਦਾ ਹੈ, ਆਪਣੀ ਫੋਰਨ ਮਿਨਿਸਟਰ ਅਨੀਤਾ ਆਨੰਦ ਨੂੰ ਉੱਥੇ ਭੇਜਦਾ ਹੈ, ਔਰ ਉਹ ਸਾਰੇ ਦੇ ਨਾਲ ਚੱਲਦੇ ਆ। ਔਰ ਇਹ ਸਾਰੀਆਂ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਮਾਸਟਰਮਾਈਂਡ ਕਰ ਰਿਹਾ ਅਜੀਤ ਡੋਵਾਲ, ਜਿਹੜਾ ਸਪਾਈ ਮਾਸਟਰ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹ ਨਹੀਂ ਕੈਬਨਿਟ ਰੈਂਕ ਦਾ ਬੰਦਾ ਹੈ। ਔਰ ਜੋ ਕੁਝ ਚੱਲ ਰਿਹਾ ਹੈ ਇਹ ਇਹਨਾਂ ਦੀ ਚੌਂਕੜੀ, ਜਿਹਦੇ 'ਚ ਮੋਦੀ ਹੈ, ਅਮਿਤ ਸ਼ਾਹ ਹੈ, ਅਜੀਤ ਡੋਵਾਲ ਹੈ, ਐਸ ਜੈ ਸ਼ੰਕਰ ਹੈ, ਉਹਨਾਂ ਦੇ ਨਾਲ ਚੱਲ ਰਿਹਾ। ਔਰ ਇੱਕ ਪਾਸੇ ਇੱਧਰ ਨਿਖਿਲ ਗੁਪਤੇ ਦਾ ਟਰਾਇਲ ਹੈ, ਆਲਰੇਡੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਕੋਈ ਤੋਬਾ ਨਹੀਂ ਹੋਈ, ਕੋਈ ਜਿਹੜਾ ਉਹ ਸਾਰੇ ਦਾ। ਔਰ ਅਜੀਤ ਡੋਵਾਲ ਪਿਛਲੇ ਦਿਨਾਂ 'ਚ 2 ਰੋਜ਼ਾ ਆਪਣੇ ਟ੍ਰਿਪ ਦੇ ਉੱਤੇ ਅਮਰੀਕਾ ਜਿਹੜਾ ਕੈਨੇਡਾ ਦੇ ਵਿੱਚ ਆਉਂਦਾ ਹੈ, ਔਰ ਉਸ ਦੀ ਜਿਹੜੀ ਮੀਟਿੰਗ ਹੈ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਜਿਹੜਾ ਮੇਨ ਸਿਕਿਉਰਿਟੀ ਐਡਵਾਈਜ਼ਰ ਹੈ, ਜਿਹਨੂੰ ਇੱਥੇ ਵੀ NSA ਕਹਿੰਦੇ, ਨੈਥਲੀ ਡਿਓਨ, ਇਹ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਹੈ ਪ੍ਰਾਈਮ ਮਿਨਿਸਟਰ ਦਾ, ਉਹਦੇ ਨਾਲ ਹੁੰਦੀ ਹੈ। ਬਾਕੀ ਸਭ ਨੂੰ ਕਿਸੇ ਨੂੰ ਜਿਹੜਾ ਇਸ ਦੀ ਖਬਰ ਤਾਂ ਲੱਗਦੀ ਸੀ, ਲੇਕਿਨ ਇਹ ਹੈ ਵੀ ਭਾਵੇਂ ਉਹ ਯਾਤਰਾ ਕਿਵੇਂ ਵੀ ਹੋਈ, ਲੇਕਿਨ ਹੁਣ ਇੰਡੀਆ ਦੀ ਫੋਰਨ ਮਿਨਿਸਟਰੀ ਜਿਹੜੀ ਆ ਉਹ ਉਹਨੂੰ ਬਰੀਫ ਕਰ ਰਹੀ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਇੰਡੀਆ ਕੈਨੇਡਾ ਐਗਰੀ ਟੂ ਐਸਟੈਬਲਿਸ਼ liaison officers for better information flow on security। ਇਹ ਇਵੇਂ ਹੀ ਹੈ, ਪੰਜਾਬੀ 'ਚ ਕਹਿੰਦੇ ਨੇ ਕਿ ਵੀ ਦੁੱਧ ਦੀ ਰਾਖੀ ਬਿੱਲੇ ਨੂੰ ਬਿਠਾਣਾ, ਜਾਂ ਕਣਕ ਦੀ ਰਾਖੀ ਕਣਕ ਦੇ ਬੋਲ ਦੇ ਲਾਗੇ ਬੱਕਰੇ ਨੂੰ ਬਿਠਾ ਦਿਓ ਕਿ ਜੀ ਤੂੰ ਰਾਖੀ ਕਰੇਂਗਾ। ਹੁਣ ਜਿਹੜੇ ਤੁਹਾਡੇ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰਕੇ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਕੇ, ਤੁਹਾਡੇ ਸਿਟੀਜ਼ਨਸ ਦਾ ਖੂਨ ਤੁਹਾਡੇ ਮੁਲਕ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੇ ਡੋਲਿਆ, ਉਹਨਾਂ ਦੇ ਨਾਲ ਤੁਸੀਂ ਜਿਹੜਾ ਉਹ ਇਹ ਬਣਾ ਰਹੇ ਹੋ ਕਿ ਜੇ ਸਪੈਸ਼ਲ ਲੀਏਜ਼ਨ ਆਫਿਸਰਸ ਹੋਣਗੇ। ਔਰ ਇਹ ਇੰਡੀਆ ਦੀ ਫੋਰਨ ਮਿਨਿਸਟਰੀ ਬਰੀਫ ਕਰ ਰਹੀ ਹੈ ਕਿ ਅਸੀਂ ਜਿਹੜਾ ਮੋਰ ਸਟ੍ਰੀਮਲਾਈਨ ਫਲੋ ਆਫ ਇਨਫੋਰਮੇਸ਼ਨ ਦੇ ਲਈ ਸਿਕਿਉਰਿਟੀ ਰਿਲੇਟਡ ਇਸ਼ੂ ਰਿਲੇਟਡ ਟੂ ਕ੍ਰਾਈਮਸ ਐਂਡ ਡਰੱਗਸ, ਇਹ ਜਿਹੜਾ ਇਸ ਕਿਸਮ ਦਾ ਸਿਸਟਮ ਹੋਏਗਾ। ਔਰ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਜਿਹੜਾ 2 ਰੋਜ਼ਾ ਦੌਰਾ ਸੀ, ਉਹਦੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੰਦੇ ਆ ਰਣਧੀਰ ਜੈਸਵਾਲ, ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ, ਉਹਨੇ ਕਿਹਾ ਕਿ ਜੀ ਅਜੀਤ ਡੋਵਾਲ met his Canadian counterpart as part of ongoing collaboration on security matters between the two nations। ਦੋਨਾਂ ਮੁਲਕਾਂ ਦੇ ਵਿਚਾਲੇ ਸੁਰੱਖਿਆ ਦੇ ਮਾਮਲਿਆਂ ਦੇ ਵਿੱਚ, ਔਰ ਇਹ collaboration, this is part of our regular dialogue that we have। Both countries have agreed to establish a liaison officer so that we can have a clear and smoother flow of information, better coordination on matters of security such as crimes and drugs। ਮਤਲਬ ਇਹ ਹੈ ਵੀ ਜਿਹੜੇ ਬਚੇ ਹੋਏ ਨੇ ਮਾੜੇ ਮੋਟੇ ਆਲਰੇਡੀ, ਤਾਂ ਉਹ ਇੰਡੀਅਨ ਏਜੰਸੀਆਂ, ਇਹਨਾਂ ਦੇ ਕੌਂਸੂਲੇਟ ਔਰ ਹਾਈ ਕਮਿਸ਼ਨ ਆਪਣੇ ਸਾਧਨਾਂ ਰਾਹੀਂ ਜਿਹੜੇ ਖਾਲਿਸਤਾਨੀ ਜਾਂ ਸਿੱਖ ਐਕਟਿਵਿਸਟ ਨੇ ਉਹਨਾਂ ਦੀ ਜਾਣਕਾਰੀ ਲੈ ਰਹੇ ਸੀ, ਹੁਣ ਕੈਨੇਡੀਅਨ ਏਜੰਸੀਆਂ ਉਹਨਾਂ ਨੂੰ ਦੇਣਗੀਆਂ। ਇਹ ਹੈ ਇਹਦੀ ਸ਼ੇਅਰਿੰਗ ਦਾ ਮਤਲਬ। ਔਰ ਉਹਦੇ 'ਚ ਇਹ ਬੜੇ ਮਾਣ ਨਾਲ ਇਹ ਕਹਿ ਰਿਹਾ ਕਿ ਭਾਵੇਂ ਅਜੇ ਕੋਈ ਅਸੀਂ ਮੁਕਰਰ ਨਹੀਂ ਹੋਏ, ਟਾਈਮ ਲਾਈਨ ਨਹੀਂ ਹੈ,
ਕਿ ਵੈਨ ਇਟ ਇਜ਼ ਗੋਇੰਗ ਟੂ ਹੈਪਨ। ਪਰ ਇਹ ਜਿਹੜਾ 2 ਰੋਜ਼ਾ ਜਿਹੜੀ ਅਜੀਤ ਡੋਵਲ ਦੀ ਮੀਟਿੰਗ ਸੀ, ਐਜ਼ ਪਰ ਸਟੇਟਮੈਂਟ ਇਹ ਜਿਹੜੀ ਹੈ ਉਹਨਾਂ ਦੀ ਮੀਟਿੰਗ ਬਹੁਤ ਵਧੀਆ ਰਹੀ, ਜਿਹਦੇ 'ਚ ਮਿਊਚੁਅਲ ਕੰਸਰਨ, ਇਲੀਗਲ ਫਲੋ ਆਫ ਡਰੱਗਸ, particularly fentanyl precursors, transnational organized criminal network। ਹੁਣ ਇਹ ਹੈ ਬੱਕਰਾ ਜਿਹੜਾ ਉਹ ਬੋਲ ਦੀ ਰਾਖੀ ਬਿਠਾਇਆ ਤੇ ਬਿੱਲਾ ਜਿਹੜਾ ਹੈ ਉਹ ਦੁੱਧ ਦੀ ਰਾਖੀ ਕਰੇਗਾ। ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਅਸੀਂ ਬੜੀ ਵਧੀਆ ਮੀਟਿੰਗ ਰਹੀ। ਡਿਊਰਿੰਗ ਦ ਡਿਸਕਸ਼ਨ ਬੋਥ ਕੰਟਰੀਜ਼ ਆਲਸੋ ਕਮਿਟਡ ਟੂ ਫਾਰਮਲਾਈਜ਼ਿੰਗ ਕੋਆਪਰੇਸ਼ਨ ਔਨ ਸਾਈਬਰ ਸਿਕਿਉਰਿਟੀ ਪੋਲਿਸੀ and information sharing on cyber security issues, and agreed to continue collaboration on matters related to fraud, immigration। ਮਤਲਬ ਇਹ ਹੈ ਕਿ ਵੀ ਕੈਨੇਡਾ ਨੇ ਟੋਟਲ ਸਰੈਂਡਰ ਹੀ ਨਹੀਂ ਕੀਤਾ, ਉਹਨਾਂ ਨੇ ਕੈਨੇਡੀਅਨ ਸਿਟੀਜ਼ਨਸ ਦਾ, ਕੈਨੇਡਾ ਦੇ ਸਿੱਖ ਸਿਟੀਜ਼ਨਸ ਦੇ ਖੂਨ ਦਾ ਸੌਦਾ ਕੀਤਾ ਹੈ। ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ। ਸੋ ਇਸ ਤੇ ਹੁਣ ਆਪਾਂ ਤੇ ਬ੍ਰੇਕ ਲੈਂਦੇ ਹਾਂ। ਵਿਊਅਰਸ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼।